ਵੈਲਕਮ ਬੈਕ। ਹਾਂ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਅੱਜ ਐਲਾਨ ਦਿਵਸ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਹਨ ਤੇ ਹੁਣ ਅਸੀਂ ਅੱਜ ਇੱਥੇ ਐਲਾਨ ਦਿਵਸ ਦਾ ਜੋ ਵਿਚਾਰ ਵਟਾਂਦਰਾ ਹੈ ਉਹਨੂੰ ਇੱਥੇ ਹੀ ਖਤਮ ਕਰਦੇ ਹਾਂ ਤੇ ਹੁਣ ਅਸੀਂ ਅੱਜ ਦੀਆਂ ਘਟਨਾਵਾਂ ਬਾਰੇ ਆਪਣਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਸਾਡੀ ਅੱਜ ਦੀ ਪਹਿਲੀ ਘਟਨਾ ਹੈ ਕਿ ਹਰਮੰਦਰ ਸਾਹਿਬ ਪ੍ਰਕਰਮਾਂ ਵਿੱਚ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ ਬਣੀ ਸ਼ਹੀਦੀ ਯਾਦਗਾਰ ਅੱਜ ਕੱਲ੍ਹ ਕਾਫੀ ਵਿਵਾਦਾਂ ਦੇ ਘੇਰੇ ਵਿੱਚ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? देखो, पहली विचार च बादल लाने दी बददियानती बेईमानी RSS दी भगती इस बारे असी टिप्पणी की है और ये इसका जिउंदा जागदा सबूत है जी। शहीदां ने उस संकल्प दे लई धर्मयुद्ध मोर्चा अकाली दल ने शुरू किया जी और ये उन्हां दा और यही बादल है जिन्हें जो जून 84 का घल्लूकारा वापरिया है तो इसने BBC ਨੂੰ इंटरव्यू दिंदिਆਂ फौज ਨੂੰ सिख फौज ਨੂੰ ਕਿਹਾ ਸੀ ਕਿ ਉਹ ਛੱਡ ਦੇਣ ਬੈਰਕਾਂ, सिख ਅਫਸਰਾਂ ਨੂੰ ਕਿਹਾ ਸੀ ਉਹ ਅਸਤੀਫੇ ਦੇ ਦੇਣ जी। ਔਰ ਧਰਮਯੁੱਧ ਮੋਰਚੇ ਤੋਂ ਪਹਿਲਾਂ ਇਸੇ ਹੀ ਅਕਾਲੀ ਦਲ ਨੇ 3 ਲੱਖ ਮਰਜੀਵੜੇ ਭਰਤੀ ਕੀਤੇ ਸੀ। ਇਹਨੇ ਵੀ ਦਸਖਤ ਕੀਤੇ ਸੀ ਮਰਜੀਵੜਿਆਂ ਦੇ ਕਿ ਭਾਈ ਜੇ ਫੌਜ ਨੇ ਹਮਲਾ ਕੀਤਾ ਤੇ ਅਸੀਂ ਦਰਬਾਰ ਸਾਹਿਬ ਦੀ ਰੱਖਿਆ ਦੇ ਲਈ ਜਿਹੜੀ ਆਪਣੀਆਂ ਜਾਨਾਂ ਕੁਰਬਾਨ ਕਰਾਂਗੇ ਜੀ। ਹੁਣ ਇਹ ਤਾਂ ਮਰਜੀਵੜੇ ਜਿਹੜੇ ਨੇ ਇਹ ਲੱਭੇ ਨਹੀਂ ਕਿਤੇ ਜੀ ਤੇ ਸਰਕਾਰ ਦੀ ਪੁਸ਼ਤਪਨਾਹ ਚਲੇ ਗਏ। ਜਿਨ੍ਹਾਂ ਮਰਜੀਵੜਿਆਂ ਨੇ ਸਿਰ ਤਲੀ ਤੇ ਰੱਖ ਕੇ ਜੂਝ ਕੇ ਸ਼ਹੀਦੀਆਂ ਪਾਈਆਂ, ਜ਼ਾਹਰ ਹੈ ਉਹ ਸਾਡੇ ਸ਼ਹੀਦ ਨੇ ਜੀ। ਉਹਨਾਂ ਨੂੰ ਅਕਾਲ ਤਖਤ ਸਾਹਿਬ ਨੇ ਸ਼ਹੀਦ ਐਲਾਨਿਆ ਜੀ। ਔਰ ਜੇ ਇੰਨੀ ਲੰਬੀ ਸਟਰਗਲ ਤੋਂ ਬਾਅਦ ਜਿਹੜੀ ਕਿ ਇਹਨਾਂ ਦੇ ਨਾਲ ਸਿੱਖਾਂ ਨੂੰ ਕਰਨੀ ਪਈ ਸ਼੍ਰੋਮਣੀ ਕਮੇਟੀ ਦੇ ਨਾਲ ਕਿ ਭਾਈ ਤੁਸੀਂ ਸ਼ਹੀਦਾਂ ਦੀ ਯਾਦਗਾਰ ਬਣਾਓ, ਜੂਨ 84 ਦੇ ਸ਼ਹੀਦੀ ਯਾਦਗਾਰ ਬਣਨੀ ਚਾਹੀਦੀ ਹੈ ਜੀ। 2003 ਦੇ ਵਿੱਚ ਮਤਾ ਪਾਸ ਕੀਤਾ ਸ਼੍ਰੋਮਣੀ ਕਮੇਟੀ ਨੇ ਔਰ ਜੇ ਉਸ ਨੂੰ ਸਿਆਸੀ ਇੱਕ ਰੰਗਤ ਦੇ ਕੇ ਸਿਆਸੀ ਲਾਹਾ ਲੈਣ ਲਈ ਦਮਦਮੀ ਟਕਸਾਲ ਦੇ ਨਾਲ ਇੱਕ ਸਮਝੌਤਾ ਜਿਹਾ ਕਰਕੇ ਇਹਨਾਂ ਨੇ ਉਹਨਾਂ ਦੀ ਸਿਆਸੀ ਸਪੋਰਟ ਵੀ ਲਈ। ਹੁਣ ਸ਼ਹੀਦੀ ਯਾਦਗਾਰ ਜਿਹੜੀ ਹੈ ਉਹ ਬਣ ਕੇ ਮੁਕੰਮਲ ਹੋਈ ਹੈ। ਪਿਛਲੇ ਦਿਨਾਂ 'ਚ ਉਸ ਨੂੰ ਸ਼੍ਰੋਮਣੀ ਕਮੇਟੀ ਨੂੰ ਚਾਬੀਆਂ ਜਿਹੜੀਆਂ ਨੇ ਉਸ ਦੀਆਂ ਉਹਨਾਂ ਨੇ ਦੇ ਦਿੱਤੀਆਂ, ਚਾਬੀਆਂ ਜਾਂ ਕੰਟਰੋਲ ਕਿ ਜੀ ਅਸੀਂ 10 ਮਹੀਨੇ 'ਚ ਨੂੰ ਮੁਕੰਮਲ ਕਰ ਦਿੱਤਾ। ਬੜਾ ਉਹਨੂੰ ਲੋਕ ਕੀ ਫੰਕਸ਼ਨ ਰੱਖਿਆ, ਇਹਨਾਂ ਦੀ ਹਦਾਇਤ ਹੀ ਹੋਏਗਾ। ਨਹੀਂ ਤਾਂ ਇੰਨੀ ਜਿਹੜੀ ਮੰਗ ਕੰਪਲੀਟ ਹੋਈ ਹੈ ਇਹ ਤਾਂ ਸਾਰੀ ਕੌਮ ਦੀ ਪਾਰਟਿਸਿਪੇਸ਼ਨ, ਲੱਖਾਂ ਸਿੱਖ ਉੱਥੇ ਹੋਣੇ ਚਾਹੀਦੇ ਸੀ ਕਿ ਸ਼ਹੀਦੀ ਯਾਦਗਾਰ ਡੈਡੀਕੇਟ ਹੋ ਰਹੀ ਹੈ। ਪਰ ਇਹਨਾਂ ਨੇ ਲੋਕ ਹੀ ਰੱਖਿਆ ਕਿ ਜੀ ਨਾਲ ਜਿਹੜਾ ਹਿੰਦੂ ਤੋਂ ਵੀ ਜਿਨ੍ਹਾਂ ਦੇ ਪੈਰ ਫੜੇ ਹੋਏ ਨੇ ਉਹ ਨਾਰਾਜ਼ ਨਾ ਹੋਣ ਜੀ। ਇਹਦੇ ਬਾਵਜੂਦ ਜਿਸ ਕਿਸਮ ਦੀਆਂ ਘਟਨਾਵਾਂ ਪਿਛਲੇ 2-3 ਦਿਨ 'ਚ ਵਾਪਰੀਆਂ ਨੇ ਕਿ ਕਿਵੇਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਬਾਹਰ ਜਿਹੜਾ ਮੁੱਖ ਦੁਆਰ ਦੇ ਉੱਤੇ ਲੱਗਿਆ ਹੋਇਆ ਬੋਰਡ ਹੈ ਜਿਹਦੇ 'ਚ ਸ਼ਹੀਦੀ ਯਾਦਗਾਰ ਸਨ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਭਾਈ ਠਾਰਾ ਸਿੰਘ ਦੇ ਨਾਂ ਨੇ ਜੀ, ਉਹਨਾਂ ਨੂੰ ਹਟਾਉਣ ਦਾ ਯਤਨ ਕੀਤਾ। ਸੋ ਉੱਥੇ ਜਿਹੜੇ ਮੌਜੂਦ ਸਿੰਘ ਸੀ ਉਹਨਾਂ ਨੇ ਉਸ ਦਾ ਵਿਰੋਧ ਕੀਤਾ, ਕਰਨਾ ਹੀ ਸੀ ਵਿਰੋਧ ਜੀ। ਔਰ ਇਸ ਦਾ ਇੱਕਦਮ ਰੌਲਾ ਵੀ ਪਿਆ। ਹੁਣ BJP ਦਾ ਇੱਕ ਡੈਲੀਗੇਸ਼ਨ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਅੱਜ, ਉਹਨਾਂ ਨੂੰ ਕਿਹਾ ਕਿ ਜੀ ਇਹ ਕੀ ਹੋ ਰਿਹਾ ਜੀ, ਇਸ ਨੂੰ ਸੌਰਟ ਆਊਟ ਕਰੋ। ਔਰ ਅੱਜ ਇਹ ਹੈ ਕਿ ਜੀ ਈਵਨ ਅਵਤਾਰ ਸਿੰਘ ਮੱਕੜ ਜਿਹਦੇ ਥੱਲੇ ਟਾਸਕ ਫੋਰਸ ਹੈ ਜਿਨ੍ਹਾਂ ਨੇ ਕਰਤੂਤ ਕਰਨੀ ਚਾਹੀ, ਟਾਸਕ ਫੋਰਸ ਵਾਲੇ ਵੀ ਮੁਲਾਜ਼ਮ ਨੇ, ਬਹੁਤ ਸਾਰੇ ਉਹਨਾਂ ਚੋਂ ਸਾਬਕਾ ਧਰਮੀ ਫੌਜੀ ਨੇ ਜਿਹੜੇ ਜੂਨ 84 'ਚ ਬੈਰਕਾਂ ਛੱਡ ਕੇ ਆਏ। ਸੋ ਉਹ ਕੋਈ ਆਪਣੇ ਤੌਰ ਤੇ ਤਾਂ ਨਹੀਂ ਕਰ ਰਹੇ, ਹੁਕਮ ਤਾਂ ਇਹਨਾਂ ਦਾ ਹੀ ਸੀ। ਸੋ ਹੁਣ ਉਹਨੂੰ ਜਸਟੀਫਾਈ ਕਰ ਰਿਹਾ ਕਿ ਨਹੀਂ ਜੀ ਉੱਥੇ ਤਾਂ ਕੁਝ ਲੱਗੇ ਸੀ, ਹੋਰ ਚੀਜ਼ਾਂ ਉਹਨੂੰ ਲਾਣੀਆਂ ਸੀ, ਗਲਤੀ ਨਾਲ ਉਹਨੂੰ ਵੀ ਲਾਉਣ ਲੱਗ ਗਏ। ਹੁਣ 3 ਮੈਂਬਰੀ ਕਮੇਟੀ ਬਣਾਈ ਹੈ, ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸ਼ਾਇਦ ਭਾਈ ਮੱਲ ਸਿੰਘ ਨੇ, ਜਥੇਦਾਰ ਅਕਾਲ ਤਖਤ ਸਾਹਿਬ ਤੇ ਇੱਕ ਰਜਿੰਦਰ ਸਿੰਘ ਮਹਿਤਾ, ਉਹ ਵੀ ਇਹਨਾਂ ਦਾ ਹੀ ਟੁੱਚਾ ਹੈ ਉਹਨਾਂ ਦੀ। ਔਰ ਉਹਦੇ ਤੋਂ ਕੀ ਕੁਹਾਣਾ ਹੈ ਜਾਂ ਕੀ ਕਰਨਾ ਹੈ ਜਾਂ ਕੀ ਹਟਾਣਾ ਹੈ, ਇਹ ਇੱਕ ਡਰਾਮੇਬਾਜ਼ੀਆਂ ਨੇ ਜੀ। ਕਿਉਂਕਿ ਅਲਟੀਮੇਟਲੀ ਇਹ ਵੀ ਉਸੇ ਏਜੰਡੇ ਨੂੰ ਹੀ ਟੋ ਕਰਦੇ ਨੇ ਜਿਹੜਾ ਕਿ RSS ਦਾ, ਹਿੰਦੂ ਤਵੀਆਂ ਦਾ ਜਾਂ ਹਿੰਦੁਸਤਾਨ ਦੀਆਂ ਏਜੰਸੀਆਂ ਦਾ ਜੀ। ਸੋ ਅਸੀਂ ਸਮਝਦੇ ਹਾਂ ਕਿ ਪਹਿਲਾਂ ਹੀ ਸ਼ਹੀਦੀ ਯਾਦਗਾਰ ਦੇ ਨਾਂ ਥੱਲੇ ਇੱਕ ਗੁਰਦੁਆਰਾ ਬਣਾਇਆ ਗਿਆ ਜੀ। ਯਾਦਗਾਰਾਂ ਇੱਥੇ ਤੁਸੀਂ ਹੋਲੋਕਾਸਟ ਮਿਊਜ਼ੀਅਮ ਜਾਂਦੇ ਹੋ, ਦੂਸਰੇ ਜਾਂਦੇ ਹੋ ਜਿੱਥੇ ਤੁਸੀਂ ਇੱਕ ਲਾਈਟ ਐਂਡ ਸਾਊਂਡ ਦੇ ਨਾਲ ਹਿਸਟਰੀ ਡੈਪਿਕਟ ਕਰਦੇ ਹੋ, ਚੀਜ਼ਾਂ ਰੱਖਦੇ ਹੋ, ਸਰਕਾਰ ਨੇ ਜੋ ਜੋ ਜ਼ੁਲਮ ਕੀਤੇ ਉਹਦੀਆਂ ਕਹਾਣੀਆਂ ਬਿਆਨਦੇ ਹੋ। ਅੱਜ ਵੀ ਆਈ ਵਿਟਨੈਸ ਉਹਦੇ ਮੌਜੂਦ ਨੇ, ਉਹ ਲੋਕ ਮੌਜੂਦ ਨੇ ਜਿਨ੍ਹਾਂ ਨੇ ਸਫ਼ਰ ਕੀਤਾ ਜੀ। ਸੋ ਪਹਿਲਾਂ ਹੀ ਯਾਦਗਾਰ ਦਾ ਕਨਸੈਪਟ ਖਤਮ ਕਰਕੇ ਬਾਦਲ ਨੇ ਪੰਜਾਬ ਅਸੈਂਬਲੀ 'ਚ ਕਿਹਾ ਸੀ ਕਿ ਜੀ ਅਸੀਂ ਉਹ ਇੱਕ ਗੁਰਦੁਆਰਾ ਹੋਏਗਾ। ਹੁਣ ਜੇ ਗੁਰਦੁਆਰਾ ਹੀ ਬਣਾ ਦਿੱਤਾ ਹੈ, ਚਲੋ ਰਿਕਾਰਡ ਟਾਈਮ 'ਚ ਬਣਿਆ, ਚੰਗੀ ਗੱਲ ਹੈ, ਬਣ ਗਿਆ ਜੀ, ਤੇ ਉਹਦੇ ਤੇ ਜੇ 4 ਨਾਂ ਲਿਖੇ ਹੋਏ ਨੇ ਇਹੀ ਤਕਲੀਫ ਦੇ ਰਹੇ ਨੇ ਕਿਉਂਕਿ ਹਿੰਦੂ ਤਵੀਆਂ ਨੂੰ ਤਕਲੀਫ ਦੇ ਰਹੇ ਨੇ ਜੀ।
ਸੋ ਕੁੱਲ ਮਿਲਾ ਕੇ ਉਹੀ ਗੱਲ ਕਿ ਵੀ ਜਿੰਨਾ ਨੁਕਸਾਨ ਬਾਦਲ ਨੇ ਕੀਤਾ ਇਹ ਉਹਦੀ ਕੰਟੀਨਿਊਟੀ ਹੈ, ਔਰ ਇਹ ਕੰਟਰੋਵਰਸੀ ਕਿੱਥੇ ਜਾਏਗੀ ਇਹ ਤਾਂ ਪਤਾ ਨਹੀਂ ਹੈ। ਪਰ ਇੱਕ ਗੱਲ ਜ਼ਾਹਰ ਹੈ ਕਿ ਇਹ ਗੱਲ ਸਾਬਤ ਕਰਦੀ ਹੈ ਕਿ ਕਿਸ ਕਦਰ ਇਹ ਬਾਦਲ ਲਾਣਾ ਸਿੱਖਾਂ ਦੀਆਂ ਜੜ੍ਹਾਂ ਦੇ ਵਿੱਚ ਬੈਠਾ ਹੋਇਆ। ਜੀ ਡਾਕਟਰ ਸਾਹਿਬ, ਅਗਲੀ ਘਟਨਾ ਹੈ ਲਾਹੌਰ ਦੀ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਪ੍ਰਾਪਤ ਸਰਬਜੀਤ ਸਿੰਘ ਤੇ ਜਾਨਲੇਵਾ ਹਮਲਾ ਹੋਇਆ ਹੈ। ਉਹ ਗੰਭੀਰ ਹਾਲਤ ਵਿੱਚ ਹਸਪੀਟਲ ਵਿੱਚ ਦਾਖਲ ਹਨ। ਇਸ ਇਸ਼ੂ ਤੇ ਤੁਹਾਡੀ ਕੀ ਟੇਕ ਹੈ? ਦੇਖੋ, ਪਹਿਲੀ ਗੱਲ ਤਾਂ ਇਹ ਬੜਾ ਨਖੇਧੀਯੋਗ ਕੰਡੈਮਨੇਬਲ ਐਕਟ ਹੈ। ਜੀ, ਕੋਈ ਭਾਵੇਂ ਜੇਲ੍ਹ 'ਚ ਹੈ ਜਾਂ ਬਾਹਰ ਹੈ, ਜੇ ਕਿਸੇ ਮੁਲਕ ਦੇ ਕਾਨੂੰਨ ਦੇ ਥੱਲੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਹੋਈ ਹੈ, ਪਾਕਿਸਤਾਨ ਦੇ ਕਾਨੂੰਨ ਦੇ ਥੱਲੇ ਉਹਨਾਂ ਦੇ ਕੋਰਟਸ ਨੇ ਅਪੀਲ ਉਹਦੀ ਚੱਲ ਰਹੀ ਹੈ। ਜੀ, ਜੇ ਨਹੀਂ ਹੈ ਤਾਂ ਉਹਨੂੰ ਜਿਹੜਾ ਅਪੀਲ ਖਤਮ ਹੁੰਦੀ ਹੈ ਉਸ ਨੂੰ ਕਾਨੂੰਨੀ ਪ੍ਰਕਿਰਿਆ 'ਚ ਹੈ। ਪਰ ਦੂਸਰੇ ਪਾਸੇ ਅਸੀਂ ਜਦੋਂ ਕੰਪੈਰੀਜ਼ਨ ਕਰਦੇ ਹਾਂ, ਜੀ, ਸਰਬਜੀਤ ਸਿੰਘ ਦੀ ਰਿਹਾਈ ਦੇ ਲਈ ਹਿੰਦੁਸਤਾਨ ਸਰਕਾਰ ਨੇ ਕਿੰਨੇ ਡਿਪਲੋਮੈਟਿਕ ਐਫਰਟ ਕੀਤੇ ਨੇ। ਹੁਣ ਪਾਕਿਸਤਾਨ ਨਾਲ ਉਹਨਾਂ ਦੇ ਸੰਬੰਧ ਖਰਾਬ ਹੋ ਗਏ, ਹੁਣ ਇਹ ਵੀ ਇੰਡੀਅਨ ਗਵਰਨਮੈਂਟ ਨੇ ਕਿਹਾ ਜੀ ਉਹਨੂੰ ਆ ਲੈਣ ਦਿਓ, ਇੰਡੀਆ 'ਚ ਆ ਕੇ ਇਲਾਜ ਕਰਾਏ, ਅਸੀਂ ਕਰਾਂਗੇ। ਹਾਲਾਂਕਿ ਕੌਮੇ ਦੀ ਹਾਲਤ 'ਚ ਹੈ, ਬੇਹੋਸ਼ੀ ਦੇ ਵਿੱਚ ਹੈ। ਹੁਣ ਇਸੇ ਹੀ ਜਿਨ੍ਹਾਂ ਅਖਬਾਰਾਂ ਦੇ ਵਿੱਚ ਇਹ ਖਬਰ ਲੱਗੀ ਹੈ ਉਹਨਾਂ 'ਚ ਇੱਕ ਹੋਰ ਖਬਰ ਲੱਗੀ ਹੈ ਕਿ 30ਵੀਂ ਦੀ ਉਮਰ ਦਾ ਸਿਪਾਹੀ ਸੰਦੀਪ ਸਿੰਘ ਜਿਹੜਾ ਸ਼ਿੰਗਾਰ ਸਿਨੇਮਾ ਬੰਬ ਕਾਂਡ ਦਾ ਜਿਹੜਾ ਉਸ ਦਾ ਦੋਸ਼ੀ ਸੀ ਔਰ ਉਹਦੀ ਰਿਹਾਈ ਹੋਣ ਵਾਲੀ ਸੀ ਹਫ਼ਤੇ ਬਾਅਦ, ਉਹ ਜੇਲ੍ਹ ਦੇ ਵਿੱਚ ਭੇਤ ਭਰੀ ਹਾਲਤ ਦੇ ਵਿੱਚ ਮਰਿਆ ਜੀ। ਔਰ ਉਹ ਕਹਿ ਰਹੇ ਨੇ ਜੀ ਹਾਰਟ ਅਟੈਕ ਹੋ ਗਿਆ ਉਹਨੂੰ। ਹੁਣ ਹਫ਼ਤੇ ਬਾਅਦ ਉਹਨੇ ਰਿਹਾ ਹੋਣਾ, ਕਿਹੜਾ ਹਾਰਟ ਅਟੈਕ ਹੋਇਆ? ਜ਼ਾਹਰ ਹੈ ਵੀ ਉਹਨੂੰ ਜੇਲ੍ਹ ਦੇ ਅੰਦਰ ਟੌਰਚਰ ਕਰਕੇ ਉਹਨਾਂ ਨੇ ਮਾਰਿਆ। ਜਿਵੇਂ ਅੰਮ੍ਰਿਤਸਰ ਦੀ ਜੇਲ੍ਹ 'ਚ ਭਾਈ ਕੁਲਵੰਤ ਸਿੰਘ ਨੂੰ ਜਿਉਂਦੇ ਜਿਹੜਾ ਉਹ ਸਾੜ ਦਿੱਤਾ ਸੀ, ਕਿਹਾ ਜੀ ਆਤਮਘਾਤ ਕੀਤੇ। ਹੁਣ ਇੱਕ ਪਾਸੇ ਤਾਂ ਇਹ ਸਟੈਂਡਰਡ ਹੈ ਕਿ ਜਿਹੜਾ ਇੱਕ ਸਿੱਖ ਐਕਟਿਵਿਸਟ ਜਿਸ ਨੂੰ ਅਦਾਲਤਾਂ ਨੇ ਐਕਵਿਟ ਕਰ ਦਿੱਤਾ ਹੈ, ਉਹਦੀ ਰਿਹਾਈ ਹੋਣ ਵਾਲੀ ਹੈ ਜਾਂ ਉਹਦੀ ਜ਼ਮਾਨਤ ਹੋਣ ਵਾਲੀ ਹੈ, ਉਹਨੂੰ ਜੇਲ੍ਹ 'ਚ ਮਾਰ ਦਿੱਤਾ ਜਾਂਦਾ ਹੈ ਤਾਂ ਉਸ ਦੀ ਖਬਰ ਉਹ ਹਾਰਟ ਅਟੈਕ ਬਣ ਜਾਂਦੀ ਹੈ। ਤੇ ਦੂਸਰਾ ਇੱਕ ਬੰਦਾ ਜਿਹਨੂੰ ਕਿ ਰਾਹ ਨੇ ਟ੍ਰੇਨ ਕਰਕੇ ਭੇਜਿਆ, ਉੱਥੇ ਉਹਨੇ ਬੰਦੇ ਮਾਰੇ ਨੇ, ਉਸ ਮੁਲਕ ਦੇ ਕਾਨੂੰਨ ਥੱਲੇ ਉਹ ਕਨਵਿਕਟ ਹੈ। ਅਸੀਂ ਡੈਥ ਸੈਂਟੈਂਸ ਦੇ ਖਿਲਾਫ ਹਾਂ, ਜਿਵੇਂ ਅਸੀਂ ਪਹਿਲਾਂ ਵੀ ਕਿਹਾ। ਅਸੀਂ ਸਮਝਦੇ ਹਾਂ ਵੀ ਹੁਣ ਉਹੀ ਇੰਡੀਅਨ ਗਵਰਨਮੈਂਟ ਸੰਦੀਪ ਸਿੰਘ ਨੂੰ ਮੌਤ ਨੂੰ ਹਾਰਟ ਅਟੈਕ ਬਣਾਉਂਦੀ ਹੈ, ਪ੍ਰੋਫੈਸਰ ਭੁੱਲਰ ਨੂੰ ਫਾਂਸੀ ਲਾਉਣ ਲਈ ਤਿਆਰ ਬੈਠੀ ਹੈ, ਉਧਰੋਂ ਪਾਕਿਸਤਾਨ ਨੂੰ ਕਹਿੰਦੇ ਨੇ ਜੀ ਸਰਬਜੀਤ ਸਿੰਘ ਨੂੰ ਛੱਡ ਦਿਓ। ਹੁਣ ਤਾਂ ਚਲੋ ਡਿਫਰੈਂਟ ਹਾਲਤ ਹੋ ਗਈ ਬਿਮਾਰੀ ਕਰਕੇ। ਸੋ ਅਸੀਂ ਸਮਝਦੇ ਹਾਂ ਵੀ ਇਹ ਨਾ ਸਰਬਜੀਤ ਸਿੰਘ ਦੀ ਰਿਹਾਈ ਚਾਹੁੰਦੇ ਸੀ। ਜੇ ਰਿਹਾਈ ਚਾਹੁੰਦੇ ਹੁੰਦੇ ਕਹਿੰਦੇ ਜੀ ਠੀਕ ਹੈ, ਡੈਥ ਪੈਨਲਟੀ ਅਸੀਂ ਆਪਣੇ ਨੂੰ ਵੀ ਛੱਡਦੇ ਹਾਂ, ਤੁਸੀਂ ਵੀ ਕਰੋ, ਔਰ ਕੋਈ ਨਾ ਕੋਈ ਰੀਚ ਆਊਟ ਕਰਦੇ। ਸੋ ਅਸੀਂ ਸਮਝਦੇ ਹਾਂ ਵੀ ਇਸ ਦੇ ਨਾਲ, ਔਰ ਇਹ ਵੀ ਅਜੇ ਨਹੀਂ ਪਤਾ ਮਾਰਦੇ ਤਾਂ ਕੈਦੀ ਨੇ, ਕੈਦੀਆਂ ਨੇ ਕੋਈ ਝਗੜਾ ਹੋਇਆ, ਕਈ ਵਾਰੀ ਜੇਲ੍ਹਾਂ 'ਚ ਝਗੜਾ ਵੀ ਹੁੰਦਾ ਹੈ, ਕੋਈ ਹੋਰ ਹੋਇਆ, ਕਿਉਂਕਿ ਪਾਕਿਸਤਾਨ ਦੇ ਹਿੱਤ ਵਿੱਚ ਵੀ ਨਹੀਂ ਹੈ ਕਿ ਸਰਬਜੀਤ ਸਿੰਘ ਕਿਸੇ ਇਸ ਹਾਲਤ ਦੇ ਵਿੱਚ ਮਾਰਿਆ ਜਾਏ। ਔਰ ਹਿੰਦੁਸਤਾਨ, ਕਿਉਂਕਿ ਉਹਨਾਂ ਕੋਲ ਕਾਨੂੰਨੀ ਪ੍ਰਕਿਰਿਆ, ਜੇ ਉਹਨਾਂ ਨੇ ਮਾਰਨਾ ਤਾਂ ਫਾਂਸੀ ਲਾ ਦੇਣਗੇ ਜੀ। ਸੋ ਇਹ ਇੱਕ ਮਾੜੀ ਘਟਨਾ ਹੋਈ ਹੈ ਔਰ ਇਸ ਦੀ ਅਸੀਂ ਨਖੇਧੀ ਕਰਦੇ ਹਾਂ, ਪਰ ਨਾਲ ਦੀ ਨਾਲ ਜਿਹੜੇ ਭਾਰਤ ਸਰਕਾਰ ਦੇ ਡਬਲ ਸਟੈਂਡਰਡ ਨੇ ਜੀ, ਉਹਨਾਂ ਦੀ ਵੀ ਨਾਲ ਨਖੇਧੀ ਕਰਦੇ ਹਾਂ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਘਟਨਾ ਹੈ ਕਿ ਕੁਝ ਦਿਨ ਪਹਿਲਾਂ ਵਾਸ਼ਿੰਗਟਨ ਡੀਸੀ ਵਿੱਚ 28 ਕਾਂਗਰਸਮੈਨਾਂ ਨੇ ਸਿੱਖ ਕਾਕਸ ਦਾ ਐਲਾਨ ਕੀਤਾ। ਭਾਰਤੀ ਮੀਡੀਆ ਵਿੱਚ ਇਸ ਬਾਰੇ ਕਾਫੀ ਨਾਪੱਖੀ ਖਬਰਾਂ ਲੱਗ ਰਹੀਆਂ ਹਨ। ਇਸ ਸਮੁੱਚੇ ਘਟਨਾਕ੍ਰਮ ਬਾਰੇ ਤੁਹਾਡੇ ਕੀ ਵਿਚਾਰ? ਦੇਖੋ, ਇਸ ਕਾਕਸ ਦੀ ਫਾਰਮੇਸ਼ਨ ਦੀ ਪ੍ਰੈਸ ਕਾਨਫਰੰਸ ਵੀ ਮੈਂ ਮੌਜੂਦ ਸੀ ਜੀ, ਔਰ ਸ਼ਾਮ ਨੂੰ ਜਿਹੜੀ ਰਿਸੈਪਸ਼ਨ ਦਿੱਤੀ ਗਈ ਉਹਦੇ 'ਚ ਵੀ ਮੈਂ ਨਾ ਸਿਰਫ ਮੌਜੂਦ ਸੀ, ਮੈਂ ਉਹਦੇ 'ਚ ਆਪਣਾ ਐਡਰੈਸ ਵੀ ਕੀਤਾ ਹੈ, ਸਪੀਚ ਵੀ ਦਿੱਤੀ ਹੈ ਜੀ। ਔਰ ਇਹਦੇ 'ਚ ਕਾਂਗਰਸ ਦੇ ਦੋਵੇਂ ਜਿਹੜੀਆਂ ਉਸ ਨੂੰ ਲੀਡ ਕਰਨ ਵਾਲੇ ਨੇ, ਡੈਮੋਕ੍ਰੈਟਿਕ ਪਾਰਟੀ ਦੀ ਜੂਡੀ ਚੂ ਜਿਹੜੇ LA ਕੈਲੀਫੋਰਨੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਜੀ, ਔਰ ਸ਼ਾਇਦ ਮਿਸਟਰ ਵਲੈਡੋ ਜਿਹੜੇ ਰਿਪਬਲਿਕਨ ਨੇ, ਫ੍ਰੈਸਨੋ ਨੂੰ ਰਿਪਰੈਜ਼ੈਂਟ ਕਰਦੇ ਨੇ। ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਕਿਹਾ ਕਿ ਵੀ ਅਸੀਂ ਅਮਰੀਕਾ ਦੇ ਵਿੱਚ ਸਿੱਖਾਂ ਦੇ ਖਿਲਾਫ ਵਾਇਲੈਂਸ ਹੈ, ਹਿਟ ਕ੍ਰਾਈਮ ਹੈ ਜੀ, ਰੇਸ਼ੀਅਲ ਪ੍ਰੋਫਾਈਲਿੰਗ ਹੈ, ਫੌਜ ਦੇ ਵਿੱਚ ਸਿੱਖਾਂ ਨੂੰ ਨਹੀਂ ਆਗਿਆ ਸੀ। ਇਹਨਾਂ ਮੁੱਦਿਆਂ ਦੇ ਉੱਤੇ ਇੱਕ ਕਾਕਸ ਦਾ ਮਤਲਬ ਇੱਕ ਸਿੱਖ ਫਰੈਂਡਲੀ ਗਰੁੱਪ ਹੈ। 28 ਨੇ ਸ਼ੁਰੂ ਕੀਤਾ ਸੀ, ਹੁਣ ਉਹਨਾਂ ਦੀ ਗਿਣਤੀ 30 ਹੋ ਚੁੱਕੀ, ਆਉਣ ਵਾਲੇ ਦਿਨਾਂ 'ਚ ਹੋਰ ਵੀ ਗਿਣਤੀ ਵਧੇਗੀ ਜੀ। ਹੁਣ ਉੱਥੇ ਐਸੀ ਕੋਈ ਗੱਲ ਨਹੀਂ ਸੀ ਜਿਹਨੂੰ ਕਿ ਇਹ ਕਹਿਣ ਕਿ ਜੀ ਉੱਥੇ ਕੋਈ ਖਾਲਿਸਤਾਨ ਦੇ ਨਾਅਰੇ ਲੱਗੇ ਕਿ ਇਹਨਾਂ ਨੂੰ ਤਕਲੀਫ। ਪਰ ਹੁਣ ਇਹਨਾਂ ਨੂੰ ਤਕਲੀਫ ਕਿਉਂ ਹੈ, ਜਾਂ ਮੀਡੀਆ ਦੇ ਵਿੱਚ ਕਿਉਂ ਨਾ ਪੱਖੀ ਗੱਲਾਂ ਇਹਨਾਂ ਨੇ ਦੇਣੀਆਂ ਸ਼ੁਰੂ ਕੀਤੀਆਂ ਨੇ? ਇੱਕ ਸਟੋਰੀ ਰੈਡਿਫ ਦੇ ਵਿੱਚ ਆਈ, ਉਹਦੇ 'ਚ ਮੇਰਾ ਖਾਸ ਜ਼ਿਕਰ ਹੈ ਕਿ ਜੀ ਉਹ ਵੀ ਉੱਥੇ ਮੌਜੂਦ ਸੀ। ਖਾਲਿਸਤਾਨ ਫਿਰ ਸੈਂਟਰ ਚਲਾਉਂਦੇ ਨੇ, ਇਹ ਸੋਵਰਨਿਟੀ ਦੀ ਗੱਲ ਹੈ।
ਇਹਨਾਂ ਨੂੰ ਤਕਲੀਫ ਇਹ ਹੈ ਕਿ ਇੰਡੀਆ ਕਾਕਸ ਪਹਿਲਾਂ ਸੀ ਜੀ ਜਾਂ ਹੈ ਹੁਣ ਵੀ, ਉਹਦੇ ਕਾਫੀ ਮੈਂਬਰ ਨੇ, ਜੀ ਕਿ ਜੀ ਇਹ ਜਦੋਂ ਸਿੱਖਾਂ ਨੇ ਆਪਣੀ ਵੱਖਰੀ ਹੋਂਦ ਵਾਲੀ ਕਾਕਸ ਬਣਾ ਲਈ ਦਾ ਮਤਲਬ ਉਹ ਇੰਡੀਆ ਦਾ ਹਿੱਸਾ ਨਹੀਂ ਨੇ, ਸਿੱਖ ਨਹੀਂ ਨੇ। ਜੀ ਔਰ ਜੇ ਤੁਹਾਡੀ ਇੰਡੀਆ ਕਾਕਸ ਨੇ ਸਿੱਖਾਂ ਦੇ ਹਿੱਤਾਂ ਦੀ ਪੈਰਵਾਈ ਕੀਤੀ ਹੁੰਦੀ ਤੇ ਅਮਰੀਕਾ ਦੇ ਸਿੱਖ ਕਿਉਂ ਅੱਡ ਕਾਕਸ ਬਣਾਉਂਦੇ? ਜੀ ਸੋ ਅਸੀਂ ਸਮਝਦੇ ਹਾਂ ਵੀ ਪ੍ਰੋਬਲਮ ਇਹ ਨਹੀਂ ਹੈ ਵੀ ਇਹਨਾਂ ਨੂੰ ਕਿ ਉੱਥੇ ਕੋਈ ਉਹਨਾਂ ਨੇ ਕੋਈ ਖਾਲਿਸਤਾਨ ਦੀ ਲੌਬੀ ਦੇ ਲਈ ਕਾਂਗਰਸਮੈਨਾਂ ਨੇ ਕਿਹਾ। ਇਹਨਾਂ ਨੂੰ ਤਾਂ ਇਹ ਹੈ ਕਿ ਇਹਨਾਂ ਨੂੰ ਮੈਸੇਜ ਚੰਗੀ ਤਰ੍ਹਾਂ ਮਿਲ ਗਿਆ ਹੈ ਕਿ ਸਿੱਖ ਆਪਣੇ ਧਰਮ ਦੀ ਵੱਖਰੀ ਪਛਾਣ, ਵੱਖਰੀ ਹੋਂਦ, ਵੱਖਰੀ ਡੈਸਟਨੀ ਉਸ ਦੇ ਲਈ ਆਪਣੇ ਮੇਜਰ ਕਰ ਰਹੇ ਨੇ ਔਰ ਇਹੀ ਇਹਨਾਂ ਨੂੰ ਤਕਲੀਫ ਹੈ। ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਹੋਰ ਨੈਗੇਟਿਵ ਗੱਲਾਂ ਕਰਨਗੇ, ਕਾਂਗਰਸਮੈਨਾਂ ਨੂੰ ਵੀ ਲਿਖਣਗੇ ਜਿਹੜੇ ਸ਼ਾਮਲ ਹੋਏ ਨੇ ਕਿ ਜੀ ਨਹੀਂ ਇਹ ਤਾਂ ਖਾਲਿਸਤਾਨੀ ਫਰੰਟ ਹੈ। ਅਸੀਂ ਇਸ ਮੁਲਕ ਦੇ ਕਾਨੂੰਨ ਔਰ ਇਹਨਾਂ ਕਾਂਗਰਸਮੈਨਾਂ ਦਾ ਜਿਹੜਾ ਸਿੱਖਾਂ ਪ੍ਰਤੀ ਉਹਨਾਂ ਨੇ ਇੱਕ ਦੋਸਤਾਨਾ ਭਾਵ ਜ਼ਾਹਰ ਕੀਤਾ ਕਾਕਸ ਬਣਾ ਕੇ, ਉਸ ਨੂੰ ਸੈਲੂਟ ਕਰਦੇ ਜੀ। ਪਰ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਅਮਰੀਕਨ ਸਿੱਖਾਂ ਨੂੰ ਆਪਣੀ ਡੈਸਟਨੀ, ਜਿਵੇਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਬੰਗਲੌਰ 'ਚ, ਕਿ ਖਾਲਿਸਤਾਨ ਦੀ ਗੱਲ ਹੋ ਸਕਦੀ ਹੈ, ਕਿਉਂ ਨਹੀਂ ਹੋ ਸਕਦੀ? ਜੀ ਡਾਕਟਰ, ਇਹ ਕਾਂਗਰਸਮੈਨਾਂ ਦੀ ਮਰਜ਼ੀ ਹੈ, ਉਹਨਾਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ। ਪਰ ਜੇ ਖਾਲਿਸਤਾਨੀ ਸਿੱਖ ਕਿਸੇ ਅਮਰੀਕਨ ਫੰਕਸ਼ਨ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਉਹ ਖਾਲਿਸਤਾਨੀ ਸਮਾਗਮ ਕਿਵੇਂ ਬਣ ਗਿਆ? ਸੋ ਇਹ ਸ਼ੋਅ ਕਰਦਾ ਹੈ ਵੀ ਇਹਨਾਂ ਲੋਕਾਂ ਨੇ ਖਾਲਿਸਤਾਨ ਬਣਾਉਣਾ ਹੈ। ਪਹਿਲਾਂ ਵੀ ਪਾਕਿਸਤਾਨ ਵੀ ਇਹਨਾਂ ਨੇ ਹੀ ਬਣਾਇਆ ਸੀ, ਜਿਹੜੀ ਇਹਨਾਂ ਦੀ ਮੀਡੀਆ ਦੀ ਔਰ ਇਹਨਾਂ ਦੀ ਜ਼ਹਿਨੀਅਤ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੁਣ ਤੁਸੀਂ ਸਾਨੂੰ ਦੱਸੋ ਸਾਡੇ ਦਰਸ਼ਕਾਂ ਨੂੰ ਅੱਜ ਦਾ ਵਿਚਾਰ। ਦੇਖੋ, ਅੱਜ ਖਾਸ ਦਿਨ ਹੈ, 29 ਅਪ੍ਰੈਲ 1986 ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਹੈ। ਜੀ। ਭਗਤ ਕਬੀਰ ਜੀ ਦਾ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ, ਡਗਮਗ ਛਾੜ ਰੇ ਮਨ ਬੌਰਾ, ਅਬ ਤੋ ਜਰੇ ਮਰੇ ਸਿੱਧ ਪਾਈਏ ਲੀਨੋ ਹਾਥ ਸੰਧੌਰਾ। ਸੰਧੌਰਾ ਇਹ ਵੀ ਹਿੰਦੁਸਤਾਨ 'ਚ ਬੜਾ ਲੰਬਾ ਵਕਤ ਹਿੰਦੂ ਧਰਮ ਦਾ ਹਿੱਸਾ ਰਹੀ ਇਹ ਰਸਮ, ਸਤੀ ਦੀ ਰਸਮ। ਹੁਣ ਸਤੀ ਦੀ ਰਸਮ ਕੀ ਸੀ? ਅਸਲ 'ਚ ਔਰਤ ਨੂੰ ਜਿਉਂਦੇ ਸਾੜਨਾ ਸੀ ਹਸਬੈਂਡ ਦੀ ਚਖਾ ਦੇ ਉੱਤੇ। ਤੇ ਬਹੁਤ ਵਾਰੀ ਹੁਣ ਤਾਂ ਬਣਾ ਦਿੱਤਾ ਨਾ ਜੀ ਸਤੀ ਦੇਵੀ ਹੈ, ਉਹਦੇ ਮੰਦਿਰ ਬਣੇ ਹੋਏ ਨੇ, ਉਹਨਾਂ ਨੇ ਸ਼ਾਇਦ ਸਤੀ ਹੋ ਗਈ ਉਹ, ਪਰ ਉਹਨੂੰ ਕਈ ਵਾਰੀ ਚੁੱਕ ਕੇ ਸੁੱਟ ਦਿੰਦੇ ਸੀ ਉਸ ਦੇ ਉੱਤੇ, ਅੱਗ ਦੇ ਉੱਤੇ ਜੀ। ਔਰ ਜਦੋਂ ਅੱਗ ਤੇ ਸੁੱਟਣ ਤੋਂ ਪਹਿਲਾਂ ਪੂਜਾ ਵਗੈਰਾ ਕਰਾ ਕੇ ਉਹਨੂੰ ਲਾਲ ਸਾੜੀ ਪਵਾ ਦੇਣੀ ਔਰ ਉਹਦੇ ਹੱਥ ਦੇ ਵਿੱਚ ਸੰਦੂਰ ਸੁੱਟ ਕੇ ਇੱਕ ਨਾਰੀਅਲ ਫੜਾਇਆ ਜਾਂਦਾ ਸੀ, ਉਹਨੂੰ ਸੰਧੌਰਾ ਕਹਿੰਦੇ ਸੀ। ਸੋ ਭਗਤ ਕਬੀਰ ਜੀ ਨੇ ਇਹ ਅਲੰਕਾਰ ਇਸਤੇਮਾਲ ਕੀਤਾ ਕਿ ਵੀ ਜਿਹਦੀ ਔਰਤ ਦੇ ਉਸ ਹੱਥ ਦੇ ਵਿੱਚ ਉਹ ਸੰਧੌਰਾ ਫੜ ਲਿਆ ਜਾਂਦਾ ਸੀ ਉਹਨੂੰ ਫਿਰ ਸੜਨਾ ਪੈਂਦਾ ਸੀ, ਨਾ ਹੋਏ ਤਾਂ ਚੁੱਕ ਕੇ ਸੁੱਟ ਦਿੰਦੇ ਸੀ। ਸੋ ਉਹਨਾਂ ਨੇ ਇਹ ਗੱਲ ਸਮਝਾਈ ਕਿ ਡਗਮਗ ਛਾੜ ਰੇ ਮਨ ਬੌਰਾ। ਔਰ ਮੈਂ ਆਪਣੇ ਸਿੱਖ ਵੀਰਾਂ ਭੈਣਾਂ ਨੂੰ, ਸਿੱਖ ਸੰਗਤਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਇੱਕ ਵਾਰ ਸੰਧੌਰਾ ਹੱਥ 'ਚ ਫੜ ਲਈਏ, ਆਜ਼ਾਦੀ ਦਾ ਐਲਾਨ ਕਰ ਦਈਏ, ਉਸ ਦੇ ਲਈ 1.5 ਲੱਖ ਆਪਣੇ ਪੁੱਤਰ ਪੁੱਤਰੀਆਂ ਜਿਹੜੀਆਂ ਉਹ ਕੁਰਬਾਨ ਕਰ ਦਈਏ, ਫਿਰ ਡਗਮਗ ਦੀ ਗੱਲ ਨਹੀਂ ਹੈ। ਡਗਮਗ ਛਾੜ ਰਹੇ ਮਨ ਬੌਰਾ, ਹੇ ਬੌਰੇ, ਹੇ ਕਮਲੇ, ਹੇ ਸ਼ਦਾਈ ਮਨ, ਇਹ ਡਗਮਗ ਛੱਡ, ਦੁਚਿੱਤੀ ਛੱਡ, ਅਬ ਤੋਂ ਜਰੇ ਮਰੇ ਸਿੱਧ ਪਾਈਏ। ਹੁਣ ਤਾਂ ਮਰ ਕੇ ਹੀ, ਸੜ ਕੇ ਹੀ ਸਿੱਧੀ ਮਿਲਣੀ ਹੈ ਜਾਂ ਕਲਿਆਣ ਮਿਲਣੀ ਹੈ। ਲੀਨੋ ਹਾਥ ਸੰਧੌਰਾ, ਹੁਣ ਤਾਂ ਸੰਧੌਰਾ ਹੱਥ ਫੜਿਆ ਹੋਇਆ। ਸੋ ਮੈਂ ਇਹੀ ਕਹਿਣਾ ਚਾਹਾਂਗਾ, ਬੇਸ਼ੱਕ ਇਹ ਮੈਸੇਜ ਅਧਿਆਤਮ ਦੇ ਹਵਾਲੇ ਨਾਲ ਹੈ ਕਿ ਰੱਬ ਦੇ ਉੱਤੇ ਫੇਥ, ਉਸ ਰਸਤੇ ਤੇ ਤੁਰਨਾ, ਉਹ ਹੱਥ 'ਚ ਸੰਧੌਰਾ ਫੜਨਾ ਹੈ, ਫਿਰ ਡਗਮਗ ਨਹੀਂ ਹੋਣੀ ਚਾਹੀਦੀ, ਦੁਚਿੱਤੀ ਨਹੀਂ ਹੋਣੀ ਚਾਹੀਦੀ। ਪਰ ਪੋਲੀਟੀਕਲ ਈਡੀਅਮ ਦੇ ਵਿੱਚ ਵੀ ਇਹ ਗੱਲ ਇਕੁਅਲੀ ਐਪਲੀਕੇਬਲ ਹੈ ਕਿ ਇੱਕ ਵਾਰ ਤੁਸੀਂ ਇੱਕ ਇਸ ਰਸਤੇ ਤੇ ਤੁਰੇ ਹੋ ਆਜ਼ਾਦੀ ਦੇ, ਖਾਲਿਸਤਾਨ ਦਾ ਐਲਾਨ ਕੀਤਾ, ਫਿਰ 10ਵੇਂ ਪਾਤਸ਼ਾਹ ਦੇ ਇਸ ਹੁਕਮ ਨਿਸ਼ਚੈ ਕਰ ਆਪਣੀ ਜੀਤ ਕਰੋ, ਇਸ ਗੱਲ ਦੇ ਉੱਤੇ ਨਿਸ਼ਚਾ ਹੋਏ, ਵਿਸ਼ਵਾਸ ਹੋਏ ਕਿ ਅਸੀਂ ਜਿੱਤਣਾ ਤੇ ਕਦਮ ਆਪਣੀ ਮੰਜ਼ਿਲ ਦੇ ਵੱਲ ਵਧਣ, ਪਿੱਛੇ ਮੁੜ ਕੇ ਦੇਖਣ ਦੀ ਗੱਲ ਨਹੀਂ ਹੈ, ਇਹ ਤਾਂ ਅੱਗੇ ਤੁਰਨ ਦੀ ਗੱਲ ਹੈ ਔਰ ਆਪਣਾ ਬਣਦਾ ਹਿੱਸਾ ਇਸ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ, ਖਾਲਿਸਤਾਨ ਦੀ ਕਾਇਮੀ ਦੇ ਲਈ ਪਾਉਣ ਦੀ ਗੱਲ ਹੈ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।